ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ, ਉਹ ਵੀ ਇੱਦਾਂ ਦੀ ਆ। ਇੱਕ ਰਿਪਬਲਿਕਨ ਸੈਨੇਟਰ ਆ ਇੰਡੀਆਨਾ ਤੋਂ। ਉਹਨਾਂ ਨੇ ਲਾਂਚ ਕੀਤੀ ਹੈਗੀ ਆ ਟਰੱਕ ਸੇਫ ਟਿਪ ਲਾਈਨ, ਜਿਹਦੇ ਮੁਤਾਬਕ ਜੋ ਅਨਲਾਫੁਲ ਟਰੱਕਿੰਗ ਨੈਟਵਰਕਸ ਆ ਜਾਂ ਡਰਾਈਵਰਸ ਆ, ਉਹ ਕਹਿੰਦੇ ਪਏ ਉੱਥੇ ਰਿਪੋਰਟ ਕਰਨ। ਸੈਨੇਟਰ ਬਲੈਂਕਸ ਨੇ ਇਹ ਟਰੱਕ ਸੇਫ ਟਿਪ ਲਾਈਨ ਰਿਪੋਰਟ ਕੀਤੀ ਆ ਕੈਰੀਅਰਸ ਲਈ ਤੇ ਡਰਾਈਵਰਸ ਲਈ, ਜਿਹੜੇ ਕਿ ਫੈਡਰਲ ਟਰੱਕਿੰਗ ਰਿਕੁਆਇਰਮੈਂਟ ਨੂੰ ਨਹੀਂ ਮੀਟ ਕਰ ਰਹੇ ਹੈਗੇ। ਜੋ ਰਿਪੋਰਟਸ ਹੈਗੀਆਂ ਆ, ਉਹ ਡੀਓਟੀ ਤੇ ਆਫਿਸ ਆਫ ਇੰਸਪੈਕਟਰ ਜਨਰਲ ਨੂੰ ਰਿਵਿਊ ਦੇ ਲਈ ਭੇਜੀਆਂ ਜਾਣਗੀਆਂ। ਉਹਨਾਂ ਨੇ ਕਿਹਾ ਵੀ ਇੰਡੀਆਨਾ ਦੇ ਵਿੱਚ ਰੀਸੈਂਟਲੀ ਬਹੁਤ ਜ਼ਿਆਦਾ ਟਰੱਕਾਂ ਦੇ ਐਕਸੀਡੈਂਟ ਹੋਏ ਹੈਗੇ ਆ, ਜਿਹਦੇ ਨਾਲ ਜਦੋਂ ਡਰਾਈਵਰਸ ਤਾਂ ਕੈਰੀਅਰਸ ਆ, ਉਹ ਰੈਗੂਲੇਟਰੀ ਸਟੈਂਡਰਡਸ ਨੂੰ ਫੋਲੋ ਨਹੀਂ ਕਰਦੇ, ਫੇਲ ਕਰਦੇ। ਪਿਛਲੇ ਦਿਨਾਂ ਦੇ ਵਿੱਚ ਕਈ ਵੀਡੀਓਜ਼ ਵੀ ਰਿਲੀਜ਼ ਹੋਈਆਂ ਵੀ ਕਿੱਦਾਂ ਇੱਕ ਦੋ ਬਲਾਕ ਦੇ ਵਿੱਚ 50 ਤੋਂ ਜ਼ਿਆਦਾ ਜਿਹੜੀਆਂ ਟਰੱਕਿੰਗ ਕੰਪਨੀਆਂ ਰਜਿਸਟਰਡ ਸੀਗੀਆਂ। ਸੋ ਜਿਮ ਬੈਂਕਸ ਰਿਪਬਲਿਕਨ ਸੈਨੇਟਰ ਆ ਇੰਡੀਆਨਾ ਤੋਂ। ਇਹਨਾਂ ਨੇ ਇਹ ਲਾਂਚ ਕੀਤੀ ਆ ਟਰੱਕ ਸੇਫ ਟਿਪ ਲਾਈਨ, ਤਾਂ ਕਿ ਜੋ ਕੈਰੀਅਰਸ ਜਾਂ ਡਰਾਈਵਰਸ ਉਹਨਾਂ ਦੇ ਬਾਰੇ ਰਿਪੋਰਟ ਕੀਤਾ ਜਾ ਸਕੇ। ਕਹਿੰਦੇ ਵੀ ਇੰਡੀਆਨਾ ਕ੍ਰਾਸ ਰੋਡਸ ਆਫ ਅਮਰੀਕਾ ਆ ਤੇ ਬਹੁਤ ਸਾਰੇ ਲੋਕ ਉੱਥੇ ਮਰ ਰਹੇ ਆ ਇਹਨਾਂ ਦੀ ਅਣਗਹਿਲੀ ਕਰਕੇ। ਸੋ ਇਸ ਕਰਕੇ ਅਸੀਂ ਇਹ ਜਿਹੜੀ ਟਰੱਕ ਸੇਫ ਟਿਪ ਲਾਈਨ ਆ, ਉਹ ਲੋਕਾਂ ਨੂੰ ਦਿੱਤੀ ਆ ਤਾਂ ਕਿ ਲੋਕ ਬੋਲ ਸਕਣ, ਲੋਕ ਦੱਸ ਸਕਣ ਵੀ ਕਿਹੜੇ ਕੈਰੀਅਰਸ ਕਾਰਨਰਸ ਕੱਟ ਕਰ ਰਹੇ ਆ ਤੇ ਕਿਹੜੇ ਡਰਾਈਵਰਸ ਲੋਕਾਂ ਦੀ ਲਾਈਫ ਨੂੰ ਰਿਸਕ ਦੇ ਉੱਤੇ ਪਾ ਰਹੇ। ਜੀ ਬਿਲਕੁਲ ਰਾਜਕਰਨ, ਆਪਣਾ ਇੱਕ ਕੁਐਸਚਨ ਵੀ ਹੈਗਾ ਆ YouTube ਦੇ ਉੱਤੇ, ਮੇਰੇ ਖਿਆਲ ਕਾਰ ਟਰੱਕਰ ਵੱਲੋਂ, ਕਿ ਉਹਨਾਂ ਦਾ ਲਾਇਸੈਂਸ 2030 ਚ ਐਕਸਪਾਇਰ ਹੁੰਦਾ, ਉਹਨਾਂ ਦਾ ਜਿਹੜਾ ਮੈਡੀਕਲ ਹੈਗਾ ਆ ਉਹ 26 ਦੇ ਚ ਐਕਸਪਾਇਰ ਹੁੰਦਾ। ਲੋੜ ਹੈਗੀ ਆ ਤੁਹਾਡੇ ਜਾਣਨ ਦੀ, ਤੁਹਾਡਾ ਇੰਪਲੋਇਮੈਂਟ ਆਥੋਰਾਈਜੇਸ਼ਨ ਕਦੋਂ ਐਕਸਪਾਇਰ ਹੁੰਦਾ ਆ। ਸੋ ਉਹਦੀ ਲੋੜ ਹੈਗੀ ਆ। ਬਾਕੀ ਮੈਡੀਕਲ ਜਿਹੜੇ ਅਪਡੇਟ ਹੋ ਰਹੇ ਆ ਹਾਲ ਦੀ ਘੜੀ, ਮੈਡੀਕਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਤੁਹਾਡਾ ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਆ ਉਹ ਕਦੋਂ ਐਕਸਪਾਇਰ ਹੁੰਦਾ। ਪਰ ਹੁਣ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਫਿਰ ਤਾਂ ਉਹ EAD ਦਾ ਫਿਰ ਮਤਲਬ ਨਹੀਂ ਰਹਿ ਜਾਣਾ, ਵੀ ਇਹਨਾਂ ਨੂੰ ਫਿਰ ਕੋਈ ਨਾਲ ਹੋਰ ਵੀਜ਼ਾ ਵੀ ਚਾਹੀਦਾ ਹੋਊਗਾ। ਡੋਮਿਸਾਈਲਡ ਮੰਨ ਲਓ ਜੇ ਇਹਨਾਂ ਦਾ ਨਾਨ ਡੋਮਿਸਾਈਲਡ ਲਾਇਸੈਂਸ ਸੀਗਾ, ਫਿਰ ਇਹਦਾ ਮਤਲਬ ਇਹਨਾਂ ਨੂੰ ਦੂਜਾ ਹੋਰ ਵੀਜ਼ਾ ਵੀ ਚਾਹੀਦਾ ਹੋਊਗਾ ਕੋਈ ਹੁਣ। ਨਹੀਂ ਰਾਜਕਰਨ, ਜਿਹੜੇ ਲਾਇਸੈਂਸ ਦੇਖੋ, ਆਪਾਂ ਅਗੇਨ ਬਾਰ-ਬਾਰ ਉਹੀ ਚੀਜ਼ ਤੋਂ ਆਪਾਂ ਦੁਹਰਾ ਰਹੇ ਹਾਂ ਕਿ ਜਿਹੜੇ ਵਰਕ ਆਥੋਰਾਈਜੇਸ਼ਨ 30 ਦੇ ਵਿੱਚ ਐਕਸਪਾਇਰ ਹੁੰਦਾ, ਉਹਨਾਂ ਦਾ ਲਾਇਸੈਂਸ 28 ਚ ਐਕਸਪਾਇਰ ਹੁੰਦਾ, ਉਹ ਲਾਇਸੈਂਸ 28 ਤੱਕ ਵੈਲਿਡ ਹੈਗਾ। ਸੋ ਉਹਦੇ ਮੈਡੀਕਲ ਅਪਡੇਟ ਵੀ ਹੋਣਗੇ, ਸਭ ਕੁਛ ਉਹਦਾ ਹੋਊਗਾ, ਉਹ ਵੈਲਿਡ ਹੈਗਾ ਲਾਇਸੈਂਸ ਉਨੀ ਦੇਰ ਤੱਕ। ਜੇ ਤੁਹਾਡਾ ਜਿਹੜਾ ਵਰਕ ਪਰਮਿਟ ਆ ਉਹ 28 ਚ ਐਕਸਪਾਇਰ ਹੁੰਦਾ ਤੇ ਤੁਹਾਡਾ ਡਰਾਈਵਰ ਲਾਇਸੈਂਸ 30 ਚ ਐਕਸਪਾਇਰ ਹੁੰਦਾ, ਉਹ ਜਿਹੜੇ ਆ ਕੈਂਸਲ ਹੋਣਗੇ। ਉਹ 17,000 ਦੇ ਵਿੱਚ ਜਿਹੜੇ ਇਮੀਡੀਏਟ ਕੈਂਸਲੇਸ਼ਨ ਆ। ਉਸ ਤੋਂ ਬਾਅਦ ਜਿਹੜੇ ਲਾਇਸੈਂਸ ਆ ਉਹ ਜਿੱਦਾਂ ਲਾਇਸੈਂਸ ਐਕਸਪਾਇਰ ਹੋਣਗੇ ਉੱਦਾਂ ਹੀ ਉਹ ਕੈਂਸਲ ਹੋਣਗੇ। ਸੋ 2030 ਦਾ ਕਾਰ ਟਰੱਕਰ ਜੀ, ਆਪਣਾ ਮਹੀਨਾ ਵੀ ਦੱਸੋ ਦੋਨਾਂ ਦਾ, ਕਿ ਕਿਹੜੇ ਮਹੀਨੇ ਦੇ ਵਿੱਚ ਕਿਹੜਾ ਲਾਇਸੈਂਸ ਐਕਸਪਾਇਰ ਹੋਣਾ ਤੇ ਕਿਹੜੇ ਮਹੀਨੇ 'ਚ EAD ਐਕਸਪਾਇਰ ਹੋਣਾ।